ਕੱਚਾ ਸੀ, ਇੱਕ ਕੋਠੀ ਪੱਕੀ ਹੈਗੀ ਸੀ। ਇਹ ਜਿਹੜਾ ਬਸੀ ਸ਼ਰੀਫ ਵਾਲਿਆਂ ਕੋਲ ਹੈ ਨਾ ਮਕਾਨ, ਇਹਨੇ ਜੋ ਜਿਹੜਾ ਕਰਾਰ ਸੀ ਵਿਸ਼ੇਸ਼ਣ ਨਾਲ, ਇਹ ਇਸ ਪਿੰਡ ਦਾ ਉਹ ਮਾਲਕ ਸੀ। ਇੱਥੇ ਹੈਗੇ ਸਨ ਕੰਬੋਹ ਵੀ, ਆਹ ਘਰ ਕਈਆਂ ਆਹ ਲੈਣਾ ਕੰਬੋਹਾਂ ਦੀਆਂ ਸਨ ਤੇ ਮੁਸਲਮਾਨ ਵੀ ਵਿੱਚ ਹੈਗੇ ਸਨ। ਇੱਧਰ ਵੀ ਮੁਸਲਮਾਨ ਸਨ ਤੇ ਕੰਬੋਹ ਵੀ ਹੈਗੇ ਸਨ। ਵਾਲਾ ਖੂਹ ਇਹ ਸਾਡੇ ਛੋੜਾਂ ਕੋਲੇ ਤੇ ਆਏ ਸਨ। ਜੋ ਜਿਹੜਾ ਦਰਖਤ ਖੜਾ ਸੀ ਨਾ, ਬੇਰੀ ਸੀ ਕਿ ਕਿਹੜਾ ਸੀ ਦਰਖਤ, ਹਾਂਜੀ, ਉਹਨੂੰ ਜੱਫਾ ਪਾ ਕੇ ਤੇ ਰੋਂਦੇ ਸਨ। ਮਸੀਤ ਤੇ ਕੱਚੀ ਹਾਈ ਤੇ ਹੁਣ ਉਹ ਪੱਕੀ ਕੀਤੀ ਹੋਈ। ਠੀਕ ਹੈਗੀ ਸੀ ਕੱਚੀ ਮਸੀਤ, ਹੈਗੀ ਕੱਚੀ ਹੈ। ਇਹ ਉਹਨਾਂ ਮਿਸਾਲ ਹੈ, ਸਾਰੀ ਸ਼ੈ ਇੱਟਾਂ ਹੀ ਉਹਨਾਂ ਦਿੱਤੀਆਂ ਤੇ ਲੱਕੜੀ ਵੀ ਉਹਨਾਂ ਦਿੱਤੀਆਂ। ਉਹਨਾਂ ਆਖਿਆ ਵੀ ਬਣਵਾ ਲਓ ਤੁਸੀਂ, ਵਿੱਚ ਆਏ ਨੇ ਮੁਸਲਮਾਨ ਵੀ। ਅੱਛਾ, ਮਤਲਬ ਹਿੰਦੂਆਂ ਨੇ ਦਿੱਤੀਆਂ ਚੀਜ਼ਾਂ ਕਿ ਤੁਸੀਂ ਬਣਾ ਲਓ ਮਸਜਿਦ। ਰੋਟੀ ਸੁੱਕੀ ਦਿੰਦੇ ਆ, ਜਦ ਸੁੱਕੀ ਉਹ ਲੈ ਲੈਂਦੇ ਆ। ਅੱਛਾ, ਹਾਂ, ਉਹਦੀ ਵਰਤੋਂ ਪੂਰੀ ਦੀ ਮਿਸਾਲ ਮੁਸਲਮਾਨਾਂ ਤੋਂ ਵੀ ਚੰਗੀ ਯਾਰ। ਉਦੋਂ ਪੁਰਾਣੇ ਵਕਤ ਚੰਗੇ ਸਮਾਂ ਨਾਲ, ਉਦੋਂ ਹਰ ਸ਼ੈ ਸਸਤੀ, 8 ਆਨੇ ਗੋਸ਼ਤ, ਰੁਪਈਏ ਸੇਰ, ਸਵਾ ਰੁਪਈਏ ਘਿਓ, ਦੁੱਧ ਘਿਓ ਮਤਲਬ ਘਰਾਂ 'ਚ ਮਿਲਦਾ ਨਹੀਂ। ਬਾਜਰੀਆਂ ਛੋਲੇ ਕਿਸਮ ਕਰ ਵੀ ਹੁੰਦੇ ਸਨ ਤੇ ਨਰਮੇ ਵੀ ਹੁੰਦੇ ਸਨ ਬੜੇ। ਉਹ ਨਰਮਾ ਬੜਾ ਹੁੰਦਾ ਸੀ ਤੇ ਬਾਜਰੀਆਂ ਵੀ ਤੇ ਛੋਲੇ ਵੀ ਤੇ ਬੇਰ ਬੜੇ ਸਨ, ਬੇਰੀਆਂ ਬੜੀਆਂ ਸਨ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਤੇ ਜੀ। ਸਾਨੂੰ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੋਈ, ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ 68D, ਜੋ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਤੇ ਹਿੰਦੂਆਂ ਕੰਬੋਆਂ ਦਾ ਸਾਂਝਾ ਪਿੰਡ ਸੀ, ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ। 68D, ਜਿੰਦਾ ਕਿ ਪੁਰਾਣਾ ਪੂਰਾ ਨਾਮ ਹੈ 68D ਰਾਜਪੁਰਾ। ਇਹ ਪਿੰਡ ਪਹਿਲਾਂ ਜ਼ਿਲ੍ਹਾ ਮਿੰਟ ਗੁਮਰੀ ਦਾ ਹਿੱਸਾ ਹੁੰਦਾ ਸੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇ ਕੀ ਹਾਲ ਚਾਲ ਹੈ ਜੀ? ਠੀਕ। ਨਾਮ ਕੀ ਬਾਬਾ ਜੀ ਆਪਣਾ? ਮੁਹੰਮਦ ਅਨਵਰ ਹੈ। ਸਹੀ। ਤੇ ਵਾਲੇ ਸਾਹਿਬ ਦਾ? ਨਿਆਜ਼ੀਮ। ਠੀਕ। ਅਤੇ ਬਾਬਾ ਜੀ ਸ਼ੁਰੂ ਤੋਂ ਇਸੇ ਪਿੰਡ ਦੇ ਰਹਿਣ ਵਾਲੇ ਜੇ 68D ਦੇ? ਸ਼ੁਰੂ ਤੋਂ ਇੱਥੇ ਦੇ ਰਹਿਣ ਵਾਲੇ। ਠੀਕ। ਤੇ ਇਹ ਬਾਬਾ ਜੀ ਆਪਣਾ ਪਿੰਡ ਕੱਚਾ ਹੁੰਦਾ ਸੀ ਪਹਿਲਾਂ ਕਿ ਪੱਕਾ? ਕੱਚਾ ਹੈ ਕਿ ਸਾਰਾ ਹੀ ਕੱਚਾ। ਠੀਕ। ਪੱਕਾ ਤਾਂ ਮੋੜੇ ਨਾ ਬਣਵਾਇਆ ਜਿਹੜਾ ਵਿੱਚੋਂ ਆ। ਅੱਛਾ, ਪਹਿਲੇ ਕੱਚਾ ਹੀ ਸੀ। ਪਹਿਲੇ ਕੱਚਾ। ਠੀਕ। ਤੇ ਆਪਣਾ ਪਿੰਡ ਮੁਸਲਮਾਨਾਂ ਦਾ ਹੀ ਸੀ ਬਾਬਾ ਜੀ ਕਿ ਹੋਰ ਵੀ ਲੋਕ ਰਹਿੰਦੇ ਸੀ ਧਰਮਾਂ ਦੇ ਲੋਕ ਇੱਥੇ? ਇਹ ਪਿੰਡ ਦਾ ਮਿਸਾਲ ਹੈ ਲਾਲਿਆਂ ਦਾ, ਹਿੰਦੂਆਂ ਦਾ। ਅੱਛਾ। ਕੁਝ ਮੁੜੋ ਰਿਆਜ ਰਾਖ ਉਹਨਾਂ ਚੜਾਇਆ ਹੋਇਆ ਖੂਹਾਂ ਤੇ, ਰਾਖ ਜਿਹੜੇ ਵਾਹੀ ਕਰਦੇ। ਅੱਛਾ ਅੱਛਾ, ਮਤਲਬ ਕਿ ਜਿਹੜੇ ਵਾਹੀ ਬੂਈ ਦੇ ਉਹਨਾਂ ਨੇ ਆਪਦੇ ਰੱਖੇ ਸੀ ਬੰਦੇ। ਹਾਂ। ਠੀਕ। ਤੇ ਕੋਈ ਮਸੀਤ ਹੁੰਦੀ ਸੀ ਬਾਬਾ ਜੀ ਪਹਿਲੇ ਪੁਰਾਣੀ ਜਿਹੜੀ ਕੱਚੀ ਹੋਵੇ ਆਪਣੇ ਪਿੰਡ ਦੀ? ਮਸੀਤ ਤੇ ਕੱਚੀ ਹਾਈ ਤੇ ਹੁਣ ਉਹ ਪੱਕੀ ਕੀਤੀ ਹੋਈ ਹੈ। ਠੀਕ। ਹੈਗੀ ਸੀ ਕੱਚੀ ਮਸੀਤ? ਹੈਗੀ ਕੱਚੀ ਹੈ। ਇਹ ਉਹਨਾਂ ਮਿਸਾਲ ਹੈ, ਸਾਰੀ ਸ਼ੈ ਇੱਟਾਂ ਹੀ ਉਹਨਾਂ ਦਿੱਤੀਆਂ ਤੇ ਲੱਕੜੀ ਵੀ ਉਹਨਾਂ ਦਿੱਤੀਆਂ। ਉਹਨਾਂ ਆਖਿਆ ਵੀ ਬਣਵਾ ਲਓ ਤੁਸੀਂ, ਵਿੱਚ ਆਏ ਨੇ ਮੁਸਲਮਾਨ ਵੀ। ਅੱਛਾ, ਮਤਲਬ ਹਿੰਦੂਆਂ ਨੇ ਦਿੱਤੀਆਂ ਚੀਜ਼ਾਂ ਕਿ ਤੁਸੀਂ ਬਣਾ ਲਓ ਮਸਜਿਦ। ਠੀਕ। ਤੇ ਉਹਨਾਂ ਨੇ ਆਪਣੀ ਵੀ ਕੋਈ ਇਬਾਦਤਗਾਹ ਬਣਾਈ ਸੀ ਬਾਬਾ ਜੀ? ਹਾਂਜੀ, ਆਪਣੀ ਵੀ ਉਹਨਾਂ ਨੇ ਕੋਈ ਇਬਾਦਤ ਵਾਸਤੇ ਬਣਾਈ ਸੀ ਜਗ੍ਹਾ ਇੱਥੇ? ਇੱਥੇ ਇੱਕ ਕਮਰਾ ਉਹ ਵੀ ਕੱਚਾ ਹੀ ਆ ਕੇ। ਅੱਛਾ। ਇੱਕ ਕਮਰਾ ਬਣਿਆ ਹੈ। ਠੀਕ। ਉਹ ਕੱਚਾ ਹਾਂ। ਸਹੀ। ਤੇ ਪਿੰਡ ਸਾਰਾ ਕੱਚਾ ਸੀ? ਕਿਸੇ ਦਾ ਪੱਕਾ ਘਰ ਵੀ ਹੈਗਾ ਸੀ ਬਾਬਾ ਜੀ? ਪੱਕਾ ਘਰ ਇੱਕ ਵੀ ਕੋਈ ਨਹੀਂ ਹੈ। ਠੀਕ। ਸਾਰਾ ਹੀ ਕੱਚਾ। ਸਹੀ। ਤੇ ਇਹ ਨੰਬਰਦਾਰੀ ਬਾਬਾ ਜੀ ਕਿਹਦੇ ਕੋਲ ਸੀ ਫਿਰ ਆਪਣੇ ਪਿੰਡ ਦੀ ਉਸ ਟਾਈਮ? ਉਸ ਵੇਲੇ? ਹਾਂਜੀ। ਉਹ ਨੰਬਰਦਾਰੀ ਉਹਨਾਂ ਕੋਲ ਅਸੀਂ, ਸਾਨੂੰ ਇਸ ਤਰ੍ਹਾਂ ਦਾ ਪਤਾ ਨਹੀਂ ਹੋਣਾ। ਸਹੀ। ਬੰਦਾ ਬਿਮਾਰੀ ਹੋਰ ਨਹੀਂ। ਅੱਛਾ ਬਾਬਾ ਜੀ, ਇਹ ਮਤਲਬ ਕਿ ਮੁਸਲਮਾਨ ਤੇ ਹਿੰਦੂ ਕਿ ਸਿੱਖ ਵੀ ਰਹਿੰਦੇ ਸੀ? ਨਹੀਂ, ਸਿੱਖ ਇੱਥੇ ਕੋਈ ਨਹੀਂ। ਅੱਛਾ, ਮੁਸਲਮਾਨ ਤੇ ਹਿੰਦੂਆਂ ਦਾ? ਠੀਕ। ਤੇ ਇਹ ਬਾਬਾ ਜੀ ਵੈਸੇ ਤੁਸੀਂ ਸਾਰੀ ਗੱਲ ਆਪਣੇ ਵੱਡਿਆਂ ਤੋਂ ਸੁਣਿਆ ਹੋਣਾ, ਕੋਈ ਲੜਾਈ ਝਗੜਾ ਹੁੰਦਾ ਸੀ ਵੰਡ ਤੋਂ ਪਹਿਲੇ ਇਹਨਾਂ ਦਾ ਆਪਸੀ, ਜਦੋਂ ਉੱਥੇ ਹਿੰਦੂ ਵੀ ਰਹਿੰਦੇ ਮੁਸਲਮਾਨ ਵੀ? ਇਹ ਤਾਂ ਮਾਰੇ ਇੱਕੋ ਜਿਹੜੇ ਮੁਸਲਮਾਨ ਹੈ ਨਾ, ਹਾਂਜੀ, ਉਹਨਾਂ ਦੀ ਬੋਏ ਨਹੀਂ ਆਈ। ਅੱਛਾ। ਉਹ ਤਾਂ ਰਾਖੀ ਉਹਨਾਂ ਦੀ ਵਾਹੀ ਕਰਦੇ ਆ। ਠੀਕ। ਨਹੀਂ, ਮੈਂ ਕਿਹਾ ਕੋਈ ਮਤਲਬ 47 ਤੋਂ ਪਹਿਲੇ ਜਦੋਂ ਹਿੰਦੂ ਵੀ ਰਹਿੰਦੇ ਰਹੇ ਨੇ, ਕੋਈ ਲੜਾਈ ਝਗੜਾ ਹੈਗਾ ਸੀ ਇਹਨਾਂ, ਜਿਵੇਂ ਮਤਲਬ ਲੜ ਪੈਂਦਾ ਹੈ? ਇੱਕੋ ਤਾਂ ਘਾਟ ਦੀ ਇਹ ਬੋਏ ਹੀ, ਲੜਾਈ ਝਗੜਾ ਕਿੱਧਰ ਆ? ਸਹੀ।
ਇੱਕੇ ਘਰ ਦੀ ਹੈ ਇਹ। ਸਹੀ। ਤੇ ਬਾਬਾ ਜੀ ਤੁਸੀਂ ਕਦੇ ਸੁਣਿਆ ਹੋਇਆ ਕਿ ਮਤਲਬ ਇੱਕ ਤੇ ਕੋਈ ਹੈਗਾ ਸੀ ਨਿਉਂਦਰਾ ਭਾਜੀ ਜਾਂ ਸੁੱਖ ਦੁੱਖ ਤੇ ਆਵਣ ਜਾਵਣ ਰੱਖਦੇ ਸੀ ਇੱਕ ਦੂਸਰੇ ਨਾਲ? ਉਹੀ ਵਰਤਦੇ ਆ ਕਿ ਆਪਾਂ ਨੂੰ ਨਿਸ਼ਾਨ। ਸਹੀ। ਨਹੀਂ ਗਮੀ ਖੁਸ਼ੀ ਤੇ ਆਵਣ ਜਾਵਣ। ਹਾਂ ਆਵਾਂ ਰੋਟੀ ਸੁੱਕੀ ਦਿੰਦੇ ਆ, ਜਦ ਸੁੱਕੀ ਉਹ ਲੈ ਲੈਂਦੇ ਆ। ਅੱਛਾ। ਹਾਂ ਨਾ ਸਹੀ। ਉਹ ਆਪਣੀ ਖਾਂਦੇ ਆ ਤੇ ਨਾ ਆਪਾਂ ਖਾਂਦੇ ਆ ਉਹਨਾਂ ਨੂੰ। ਮਤਲਬ ਕਿ ਬੁਲਾ ਲੈਣਾ ਲੇਕਿਨ ਰੋਟੀ ਆਪੋ ਆਪ ਉਂਝ ਪੱਕਦੀ ਸੀ। ਹਾਂ ਉਂਝ ਵਰਤੋਂ ਪੂਰੀ ਦੀ ਮਿਸਾਲ ਮੁਸਲਮਾਨਾਂ ਤੋਂ ਵੀ ਚੰਗੀ। ਠੀਕ। ਹਾਂ ਸਹੀ। ਤੇ ਜਿਵੇਂ ਮਤਲਬ ਕਿ ਬਾਬਾ ਜੀ ਕੋਈ ਮਾੜੇ ਘਰ ਹੁੰਦੇ ਨੇ ਜਿਹੜੇ ਮਤਲਬ ਇੱਥੋਂ ਦੇ ਵੱਡੇ ਸੀ ਜਗੀਰਦਾਰ, ਉਹ ਕੋਈ ਇਮਦਾਦ ਵੀ ਕਰਦੇ ਕਿ ਯਾਰ ਮਾੜਾ ਬੰਦਾ ਹੈ ਤੇ ਚੱਲ ਇਹਨੂੰ ਕੁਛ ਹੈ। ਮਾलिक जो है मिसाल है दुए राह कायम अगले बीबू भी कोलू देते हैं तो मोड़ा ले लेते हैं पीड़ा च बस। ਸਹੀ। हाँ ਠੀਕ। ਤੇ ਇਹ ਬਾਬਾ ਜੀ ਮਤਲਬ ਜਦੋਂ ਐਲਾਨ ਹੋਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹੈ, ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ? ਇੱਥੇ ਕੀ ਹੋਣਾ, ਕੋਈ ਨਹੀਂ ਹੋਇਆ। ਅਮਨ ਅਮਾਨ ਚਲੇ ਗਏ। ਅਮਨ ਮਾਨੀ ਉਹ ਅੱਗੇ ਹੀ ਨਿਕਲ ਗਏ। ਉਹ ਤਾਂ 3 ਮਹੀਨੇ ਅੱਗੇ ਹੀ ਦਬ ਗਏ ਆ ਮਾलिक ਤਾਂ। ਅੱਛਾ ਸਮਾਨ ਸਮੂਨ ਲੈ ਗਏ ਸੀ ਫਿਰ ਆਪਦਾ ਸਾਰਾ ਸਮਾਨ ਉਹ ਸ਼ਹਿਰ ਬੱਸੀ ਸ਼ਰੀਫ ਆ ਕੋਠੀ ਜੋ ਉੱਥੇ ਕਿਤੇ ਪੂਰ ਪਾਰ ਗਏ ਤੇ ਮੋੜ ਮਿੰਟਰੀ ਲਿਆ ਤੇ ਆਦਾ ਘਰ ਲਵੇ। ਅੱਛਾ ਬਸਤੀ ਸ਼ਰੀਫ ਵਾਲੀ ਕੋਠੀ ਵੀ ਉਹਨਾਂ ਦੀ ਸੀ ਆ ਉਹ ਕੋਠੀ ਉਹ ਲੰਦੀ ਹੈ ਉਸ। ਸਹੀ। ਤੇ ਫਿਰ ਇਸ ਪਿੰਡ ਦਾ ਮਾਲਕ ਵੀ ਤੇ ਉਹ ਹੀ ਨਹੀਂ ਸੀ ਜਿੰਦੀ ਕੋਠੀ ਸੀ? ਆ ਮਾलिक ਹੀ ਉਹ ਆ ਕੇ ਅੱਛਾ। ਇੱਥੇ ਕੋਈ ਉਹਨਾਂ ਦੀ ਵਸਕਤ ਨਹੀਂ ਆਈ। ਸਹੀ। ਉਹ ਤਾਂ ਐਵੇਂ ਜੱਟ ਆਂਦੇ ਆ ਤੇ ਬਾਹਰ ਵੱਧਦੇ ਆ। ਤੇ ਆਪਣੇ ਨਾਲ ਕਿਹੜੇ ਪਿੰਡ ਲੱਗਦੇ ਨੇ ਬਾਬਾ ਜੀ? ਆਪਣੇ ਨਾਲ ਠੀਕ। ਤੇ ਇਹ ਖੂਹ ਬਾਬਾ ਜੀ ਹੁੰਦੇ ਪੂਰੇ ਕਿ ਵੈਸੇ ਆਪਣੇ ਪਿੰਡ ਦੇ ਕਿੰਨੇ ਕੁ ਖੂਹ ਹੋਣੇ ਨੇ? ਇਹਨੂੰ ਪਿੰਡ ਦਾ ਹੁਣ ਤਾਂ ਖਵਾ ਉੜ ਕੇ ਨਹੀਂ ਨਹੀਂ ਹੁਣ ਤਾਂ ਨਹੀਂ ਵੈਸੇ ਮਤਲਬ ਕਿ ਖੂਹ ਹੀ ਨਹੀਂ ਰਹੇ ਉਹਨਾਂ ਦੇ ਸਾਥ ਤੇ ਖਾਏ ਖੂਹ। ਸਹੀ। ਤੇ ਕਦੀ ਕਿਸੇ ਖੂਹ ਦਾ ਕੋਈ ਨਾਮ ਸੁਣਿਆ ਹੋਵੇ ਜਾਂ ਤੁਹਾਨੂੰ ਯਾਦ ਹੋਵੇ? ਕਿਵੇਂ ਮਤਲਬ ਖੂਹਾਂ ਦੇ ਨਾਮ ਹੁੰਦੇ ਸੀ ਨਾ ਪਹਿਲੇ। ਤੇ ਆ ਡੇਰ ਵਾਲਾ ਵੱਜਦਾ ਹੀ ਆ ਖੂਹ ਜਿਹੜੇ ਜਿੱਥੇ ਆਪਾਂ ਗਏ ਹਾਂ। ਅੱਛਾ ਬੇਰ ਵਾਲਾ ਡੇਰ ਖੂਹ। ਵਾਲਾ ਵੱਜਦਾ ਠੀਕ। ਇੱਕ ਇਸ ਤੋਂ ਅੱਗੇ ਖਾ ਉਹ ਚੱਕੀ ਵਾਲਾ ਵੱਜਦਾ ਜੀ। ਸਹੀ। 4 ਚਫੇਰੇ ਪਾੜਾ ਹੈ। ਤੇ ਕੋਈ ਮੇਲਾ ਵੀ ਲੱਗਦਾ ਸੀ ਬਾਬਾ ਜੀ ਆਪਣੇ ਪਿੰਡ 'ਚ? ਨਹੀਂ ਆਪਣੇ ਪਿੰਡ ਚ ਕੋਈ ਨਹੀਂ। ਕੋਈ ਮੇਲਾ ਨਹੀਂ ਲੱਗਦਾ ਪਹਿਲਾਂ ਵੀ ਤੇ ਹੁਣ ਵੀ ਨਹੀਂ ਲੱਗਦਾ? ਹੁਣ ਵੀ ਕੋਈ ਨਹੀਂ। ਠੀਕ। ਤੇ ਸਕੂਲ ਹੈਗਾ ਸੀ ਕੋਈ ਸਕੂਲ? ਉਸ ਵੇਲੇ ਕੋਈ ਨਹੀਂ ਆ ਹੁਣ ਸਕੂਲ ਹੈ। ਠੀਕ। ਸਹੀ। ਤੇ ਇਹ ਬਾਬਾ ਜੀ ਜਦੋਂ ਮਤਲਬ ਵੰਡ ਹੋ ਗਈ, ਵੰਡ ਤੋਂ ਬਾਅਦ ਕਦੀ ਉਹਨਾਂ 'ਚ ਕੋਈ ਪਿੰਡ ਵੇਖਣ ਆਇਆ? ਮੈਂ ਕਿਹਾ ਵੰਡ ਤੋਂ ਬਾਅਦ ਜਦੋਂ ਚਲੇ ਗਏ? ਨਹੀਂ ਨਹੀਂ ਕੋਈ ਨਹੀਂ। ਸਹੀ। ਠੀਕ। ਤੇ ਮਤਲਬ ਉਹ ਨਾ ਚੁਕੋਲੀ ਹੈ। ਪਿੰਡ ਆਪਣਾ ਸਾਰਾ ਕੱਚਾ ਹੀ ਸੀ? ਹਾਂ ਕੱਚਾ। ਫਿਰ ਉਸ ਤੋਂ ਬਾਅਦ ਨੰਬਰਦਾਰੀ ਕਿੰਦੇ ਕੋਲ ਬਾਬਾ ਜੀ? ਫਿਰ ਮਹੀਨਾ ਲੰਬਰਦਾਰੀ ਨੇ ਕੋ ਸਿਆਲਾ ਹੀ ਕੋਲ ਮਤਲਬ ਜਿਹੜੇ ਮਹਾਜਰ ਹੋ ਕੇ ਆਏ ਉਹਨਾਂ ਕੋਲ ਨੰਬਰਦਾਰੀ? ਠੀਕ। ਸਹੀ। ਤੇ ਆਪਣੇ ਪਿੰਡ 'ਚ ਮਤਲਬ ਕੋਈ ਹੋਵੇ ਕਿ ਪੁਰਾਣੀ ਨਿਸ਼ਾਨੀ ਮਤਲਬ ਮਸਜਿਦ ਦੀ ਪੁਰਾਣੀ ਨਿਸ਼ਾਨੀ ਜਿਹੜੀ ਪਹਿਲੇ ਕੱਚੀ ਸੀ ਹੁਣ ਪੱਕੀ ਹੋ? ਕੱਚਾ ਤੋਂ ਇੱਕ ਵੀ ਕੋਈ ਨਹੀਂ ਰਹਿ ਗਈ। ਸਹੀ। ਸਭ ਪੱਟੇ ਖੋਏ ਹਰ ਕੋਈ ਪੱਕੇ ਗੱਤੀ ਬੈਠਾ ਪੱਟ ਪੁੱਟ ਦੇ। ਸਹੀ। ਤੇ ਬਾਬਾ ਜੀ ਲੋਕਲ ਬਰਾਦਰੀਆਂ 'ਚ ਆਪਣੀ ਕਿਹੜੀ ਬਰਾਦਰੀ ਪੁਰਾਣੀ ਜਿਹੜੀ ਮਤਲਬ ਵਸਿੰਦਿਆਂ ਦੀ ਬਰਾਦਰੀ ਜਿਹੜੀ ਇੱਥੇ ਬੈਠੀ? ਇੱਥੇ ਹਾਂਜੀ। ਇੱਥੇ ਹੀ ਕਿਹਾ ਕਸਾਈ ਬੈਠੇ ਤੇ ਯਾਸੀਆਂ ਆਈ। ਠੀਕ। ਹੋਰ ਮੁੜੇ ਤੋਂ ਕਿਹੜਾ ਰਹਿ ਗਿਆ ਕੰਮੀ ਤਾਂ ਉਹ ਹੀ ਛੱਡ ਛੁੱਟ ਗਏ। ਸਹੀ। ਬਾਕੀ ਸਾਰੇ ਮਹਾਜਰ ਹੋ ਕੇ ਆਏ। ਹਾਂ ਠੀਕ। ਠੀਕ। ਤੇ ਇਹ ਪਿੰਡ ਬਾਬਾ ਜੀ ਕੱਚਾ ਹੁੰਦਾ ਸੀ ਕਿ ਪੱਕਾ? ਕੱਚਾ ਸੀ। ਇੱਕ ਕੋਠੀ ਪੱਕੀ ਹੈਗੀ ਸੀ। ਇਹ ਜਿਹੜਾ ਬਸੀ ਸ਼ਰੀਫ ਵਾਲਿਆਂ ਕੋਲ ਹੈ ਨਾ ਮਕਾਨ, ਹਾਂਜੀ। ਇਹਨੇ ਜੋ ਜਿਹੜਾ ਕਰਾਰ ਸੀ ਬਸ਼ੀਸ਼ਰ ਨਾਥ ਸੀ। ਬਸ਼ੀਸ਼ਰ ਨਾਥ। ਹਾਂਜੀ। ਇਹ ਇਸ ਪਿੰਡ ਦਾ ਉਹ ਮਾਲਕ ਸੀ। ਅੱਛਾ ਇਸ ਪਿੰਡ ਦਾ ਵੀ ਉਹੀ ਮਾਲਕ ਸੀ? ਤੇ ਕੋਠੀ ਇੱਕ ਹੈਗੀ ਸੀ, ਬਾਕੀ ਕੱਚੇ ਮਕਾਨ ਸੀ। ਇਹ ਮੁਸਲਮਾਨਾਂ ਦਾ ਪਿੰਡ ਸੀ ਕਿ ਇਹ ਰਲਵਾ ਹੀ ਸੀ ਜਿਵੇਂ ਤੁਸੀਂ ਦੱਸ ਰਹੇ ਜੀ ਕਿ ਉਹਦੀ ਕੋਠੀ ਸੀ? ਨਹੀਂ ਇੱਥੇ ਹੈਗੇ ਸਨ ਕੰਬੋ ਵੀ। ਆਹ ਘਰ ਕਈਆਂ ਆ ਲੈਣਾ ਕੰਬੋਆਂ ਦੀਆਂ ਸਨ। ਠੀਕ। ਮੁਸਲਮਾਨ ਵੀ ਵਿੱਚ ਹੈਗੇ ਸਨ। ਇੱਧਰ ਵੀ ਮੁਸਲਮਾਨ ਸਨ ਤੇ ਕੰਬੋ ਵੀ ਹੈਗੇ ਸਨ। ਠੀਕ। ਇਹ ਹਿੰਦੂ ਸੀ ਕਿ ਸਿੱਖ ਬਾਬਾ ਜੀ ਕੰਬੋ ਜਿਹੜੇ ਰਹਿੰਦੇ? ਇਹ ਕੰਬੋ ਹਿੰਦੂ ਸਨ। ਬਹੁਤੀ ਤਾਦਾਦ ਬਾਬਾ ਜੀ ਕਿਹਨਾਂ ਦੀ ਸੁਣਨ ਚਾਹੁੰਦੀ ਆਪਣੇ ਇਸ ਪਿੰਡ ਦੀ? ਹੈ ਜ਼ਿਆਦਾ ਤਾਦਾਦ ਚ ਕੌਣ ਸੀ ਇਸ ਪਿੰਡ 'ਚ? ਜ਼ਿਆਦਾ ਤਾਦਾਦ ਇਹਨਾਂ ਕੰਬੋਆਂ ਦੀ ਸੀ। ਕੰਬੋਆਂ ਦੀ ਸੀ। ਹਾਂ। ਠੀਕ। ਵਿੱਚ ਮੁਸਲਮਾਨਾਂ ਦੇ ਘਰ ਹੈਗੇ ਸਨ ਸਹੀ। ਜਿਹੜੇ ਉਹ ਬਸ਼ੀਸ਼ਰ ਨਾਗ ਦੇ ਰਾਖ ਸਨ। ਅੱਛਾ ਅੱਛਾ ਅੱਛਾ। ਜ਼ਮੀਨ ਵਾਹਦੇ ਸਨ ਤੇ ਰਾਖ ਸਨ। ਠੀਕ। ਮੁਸਲਮਾਨ ਵੀ ਹੈਗੇ। ਤੇ ਸਕੂਲ ਵੀ ਹੁੰਦਾ ਸੀ ਬਾਬਾ ਜੀ ਕੋਈ ਆਪਣੇ ਪਹਿਲੇ? ਕੋਈ ਨਹੀਂ ਇੱਥੇ ਸਕੂਲ ਕੋਈ ਨਹੀਂ। ਠੀਕ। ਸਕੂਲ ਮੇਰੀ ਸੁਣ ਗੱਲ, ਇਹ ਸਾਰੇ ਏਰੀਏ ਦੇ ਵਿੱਚ ਨਾ ਹਾਂਜੀ। ਇੱਕ ਚਾਵਟ ਪੰਜਾਂ ਦਾ ਸਕੂਲ ਸੀ। ਠੀਕ। ਇੱਕ ਵੱਡੀ ਟਪਈ ਸੀ ਤੇ ਇੱਕ ਮਲਕੇ ਸੀ 8 ਦਾ। ਮਲਕਾਂਸ? ਮਲਕਾਂ। ਤੇ
ਬਾਬਾ ਜੀ ਜਿਹੜੇ ਆਪਣੇ ਪਿੰਡ ਚੋਂ ਗਏ ਨੇ ਇੱਥੋਂ, ਹਾਂ ਉਹਨਾਂ ਚੋਂ ਕਦੀ ਕੋਈ ਪਿੰਡ ਵੇਖਣ ਆਇਆ? ਉਹ ਇੱਕ ਅੱਧੀ ਵਾਰੀ ਸੁਣਿਆ ਤਾਂ ਹੈ ਵੀ ਉਹ ਮੋਮੀਆਂ ਵਾਲਾ ਖੂਹ ਵੇ ਸਾਡੇ ਛੋੜਾਂ ਕੋਲੇ ਅੱਛਾ ਹੈ, ਬਸ਼ੀਰ ਸਿਆਲ ਉਹਦੀ ਉੱਥੇ ਵਸੋਂ ਵੀ ਹੈ। ਠੀਕ। ਤੇ ਉਹ ਉੱਥੇ ਆਏ ਸਨ, ਜੋ ਜਿਹੜਾ ਦਰਖਤ ਖੜਾ ਸੀ ਨਾ, ਬੇਰੀ ਸੀ ਕਿ ਕਿਹੜਾ ਸੀ ਦਰਖਤ, ਹਾਂਜੀ ਉਹਨੂੰ ਜੱਫਾ ਪਾ ਕੇ ਤੇ ਰੋਂਦੇ ਸਨ, ਸੁਣੀ ਗੱਲ ਹੈ। ਉਹ ਆਏ ਸਨ ਇੱਕ ਵਾਰੀ ਸਹੀ। ਆਪਦਾ ਖੂਹ ਵੇਖਣਾ। ਠੀਕ ਸਹੀ। ਤੇ ਬਾਬਾ ਜੀ ਜਦੋਂ ਮਤਲਬ ਤੁਸੀਂ ਇੱਥੇ ਆਏ, ਇੱਥੇ ਜਦੋਂ ਮਤਲਬ 47 ਦਾ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ, ਕੋਈ ਗੱਲ ਸੁਣਨ ਚ ਆਈ ਇੱਥੇ ਵੀ ਲੜਾਈ ਝਗੜਾ ਹੋਇਆ ਕਿ ਨਹੀਂ ਇਸ ਪਿੰਡ 'ਚ? ਨਹੀਂ ਇੱਥੇ ਕੋਈ ਨਹੀਂ ਹੋਇਆ, ਇਸ ਪਿੰਡ ਦਾ ਬਾਤ ਨਹੀਂ ਕੋਈ। ਨਹੀਂ ਇੱਥੇ ਕੋਈ ਨਹੀਂ, ਇੱਥੇ ਤਾਂ ਕੰਬੋਜ ਸਨ ਕਿ ਕੋਈ ਮੁਸਲਮਾਨਾਂ ਦੇ ਘਰ ਸਨ ਤੇ ਵਿਸ਼ਿਸ਼ਟਨਾਥ ਦੇ ਰਾਖ ਸਨ, ਹੁੰਦੀ ਇੱਥੇ ਕੋਠੀ ਬਣੀ ਤੇ ਹਾਰ ਤੇ ਕੱਚੇ ਮਕਾਨ ਹੁੰਦੇ ਸਨ। ਬਾਕੀ ਇੱਧਰ ਕੰਬੋਜ ਤੇ ਮੁਸਲਮਾਨ ਵੀ, ਮਸਜਿਦ ਵੀ ਆਏਗੀ। ਤੇ ਇਹ ਬਾਬਾ ਜੀ ਇਹ ਪਿੰਡ ਦੀਆਂ ਪੱਤੀਆਂ ਕਿੰਨੀਆਂ ਸੀ ਉਸ ਟਾਈਮ ਤੇ? ਇਸ ਪਿੰਡ ਦੀਆਂ ਪੱਤੀਆਂ ਬਸ ਉਸ ਵਿਸ਼ਿਸ਼ਟਨਾਥ ਦਾ ਹੀ ਸੀ, ਮਤਲਬ ਮੁਸਲਮਾਨ ਕੋ ਕੋਈ ਨੰਬਰਦਾਰੀ ਨਹੀਂ ਸੀ? ਕੋਈ ਨਹੀਂ। ਸਹੀ। ਤੇ ਨੰਬਰਦਾਰੀ ਵੀ ਉਹਦੇ ਕੋਲ ਹੀ ਸੀ? ਸਾਰਾ ਕੁਛ ਹੀ ਹੁੰਦਾ, ਮਾਲਕ ਹੀ ਉਹ ਸੀ। ਉਹਨੇ ਹੋਰ ਪਿੰਡ ਬੜੇ ਸਨ, ਸੁਖਪੁਰ ਤੇ ਇੱਧਰ ਰਾਖ ਤੇ ਉਹ ਫਲਾਣਾ। ਹਾਂਜੀ ਵੱਡਾ ਮਾਲਕ ਸੀ। ਹਾਂਜੀ ਬਾਟੀਪੁਰ ਆਲੇ ਦੁਆਲੇ 22 ਪਿੰਡਾਂ ਦਾ ਮਾਲਕ ਸੀ ਉਹ। ਬਿਲਕੁਲ। ਕੋਠੀ ਉਹਦੇ ਕੋਲੇ ਉਹਨੇ ਸੀ ਜਿੱਥੇ ਬਸੀ ਸ਼ਰੀਫ ਵਾਲੇ। ਹਾਂਜੀ ਬਸਤੀ ਸ਼ਰੀਫ ਵਾਲੇ ਪੀਰ ਬੈਠੇ ਨੇ। ਬਿਲਕੁਲ। ਪੀਰ ਮਹਿਮੂਦ। ਹਾਂਜੀ ਠੀਕ। ਤੇ ਇਹ ਉਹ ਜਿਹੜੀ ਤੁਸੀਂ ਦੱਸ ਰਹੇ ਜੀ ਉਹਦੀ ਕੋਠੀ ਜਿਹੜੀ ਹੁੰਦੀ, ਉਹਦੀ ਕੋਈ ਨਿਸ਼ਾਨੀ ਹੋਏਗੀ ਬਾਬਾ ਜੀ ਕਿ ਖਤਮ ਹੋ ਗਈ ਹੁਣ? ਨਹੀਂ ਨਹੀਂ ਇੱਥੇ ਆਪਣੇ ਪਿੰਡ ਵਾਲੇ ਜਿਹੜੀ ਉਹਨੇ ਬਣਾਈ ਸੀ, ਉਹ ਨਿਸ਼ਾਨੀ ਮਾਰ ਦਿੱਤੀ, ਉਹ ਖਤਮ। ਆਪ 2 ਸਾਲ ਹੀ ਹੋ ਗਏ ਸਾਲ, ਉਹ ਸਾਰੇ ਉਹ ਛੋੜ ਜਿੰਦੀ ਕੋਲੇ ਸੀ ਨਾ, ਆਪਣਾ ਆਪ ਦਾ ਹੀ ਸੀ। ਅੱਛਾ। ਉਹ ਸਾਰੀ ਉਹਨੇ ਪੱਟ ਖੋਦ ਤੇ ਆਪਦੇ ਮਕਾਨ ਬਣਾ ਲਏ ਉਸ ਜਗ੍ਹਾ ਸੀ, ਆ ਨਾਲ ਹੀ ਪਰ। ਠੀਕ ਹੈ। ਹੁਣ ਬਾਬਾ ਜੀ ਹੋਰ ਦੱਸੋ, ਆਹ ਵਕਤ ਚੰਗੇ ਨੇ ਕਿ ਪੁਰਾਣੇ ਵਕਤ ਚੰਗੇ ਸੀ ਜੀ ਜੋ ਹੁਣ ਦਾ ਦੌਰ ਚੱਲ ਰਿਹਾ? ਯਾਰ ਉਦੋਂ ਪੁਰਾਣੇ ਵਕਤ ਚੰਗੇ ਸੁਣ, ਉਦੋਂ ਹਰ ਸ਼ੈ ਸਸਤੀ, ਆਠਾਂ ਨੇ ਗੋਸ਼ਤ। ਠੀਕ। ਰੁਪਈਏ ਸੇਰ ਸਵਾ ਰੁਪਈਏ ਘਿਓ। ਠੀਕ। ਤੇ ਦੁੱਧ ਘਿਓ ਮਤਲਬ ਘਰਾਂ 'ਚ ਮੇਲਾ ਨਹੀਂ, ਪਸ਼ੂ ਰੱਖਦੇ। ਠੀਕ। ਬਾਹਰੀਆਂ ਛੋਲੇ ਕਿਸਮ ਕਰ ਵੀ ਹੁੰਦੇ ਸਨ ਤੇ ਨਰਮੇ ਵੀ ਹੁੰਦੇ ਸਨ ਬੜੇ। ਠੀਕ। ਤੇ ਜ਼ਮੀਨਾਂ ਵਿਹਲੀਆਂ ਵੀ ਪਈਆਂ ਨੇ ਜਿਨ੍ਹਾਂ ਤੋਂ ਨਾ ਬਜੀਂਦੀਆਂ। ਉਹ ਕਿੱਲਾ ਜੀ ਟੱਕਰਿਆ, ਉਹ ਜਿੰਨੇ ਤੋਂ ਨਾ ਬਜੀਂਦੀ ਵਿਹਲੀ ਪਈ ਰਹਿੰਦੀ। ਜਿਨ੍ਹਾਂ ਕੋਲੇ ਕੋਈ ਬੀਜਦੇ ਸਨ, ਜੋੜਾ ਜਾੜਾ ਹੁੰਦਾ ਸੀ, ਉਹ ਨਰਮਾ ਬੜਾ ਹੁੰਦਾ ਸੀ। ਤੇ ਬਾਜਰੀਆਂ ਵੀ ਤੇ ਛੋਲੇ ਵੀ ਤੇ ਬੇਰ ਬੜੇ ਸਨ, ਬੇਰੀਆਂ ਬੜੀਆਂ ਸਨ। ਠੀਕ। ਅਸੀਂ ਜਾਣਦੇ ਤੇ ਆ ਤੋਂ ਪਰਾਂ ਜਿੱਥੇ ਹੁਣ ਮੱਕੀਆਂ ਤੇ ਤਾਂ ਹੀ ਲੱਗੇ ਖੜੇ, ਇੱਥੇ ਨਿਰੀਆਂ ਬੇਰੀਆਂ ਸਨ। ਠੀਕ। ਬੜੇ ਮਿੱਠੇ ਬੇਰ ਵੰਨ ਪਵੰਨੇ। ਸਹੀ। ਤੇ ਬੱਬਾ ਜੀ ਜਿਹੜੇ ਇੱਥੇ ਮਤਲਬ ਕਿ ਰਹਿੰਦੇ ਰਹੇ ਨੇ ਪਹਿਲੇ, ਇਹਨਾਂ ਦੇ ਨਾਲ ਕੰਬੋ ਵੀ ਇੱਥੋਂ ਦੇ ਲੋਕਲ ਬੰਦਿਆਂ ਨਾਲ, ਇਹ ਵੰਡ ਤੋਂ ਪਹਿਲੇ ਵੀ ਇਹਨਾਂ ਦਾ ਕੋਈ ਲੜਾਈ ਝਗੜਾ ਹੈਗਾ ਸੀ? ਸੁਣਨ ਚ ਆਇਆ ਕਿ ਸਹੀ ਰਹਿੰਦੇ ਰਹੇ? ਨਹੀਂ ਕੋਈ ਨਹੀਂ ਸੀ। ਉਹ ਉਹਨਾਂ ਦੇ ਰਾਖ ਤਰ੍ਹਾਂ ਰਾਖ ਸਨ, ਜਿਹੜੇ ਭਾਵੇਂ ਮੁਸਲਮਾਨਾਂ ਦੇ ਘਰ ਸਨ ਤੇ ਭਾਵੇਂ ਕੰਬੋਆਂ ਦੇ ਸਨ। ਉਹ ਵਿਸ਼ਿਸ਼ਟਨਾਥ ਦੇ ਰਾਖ ਤਰ੍ਹਾਂ ਰਾਖ ਸਨ, ਮਤਲਬ ਦੋਵੇਂ ਹੀ ਉਹਦੇ ਬਾਏ ਹੋਏ ਸੀ। ਉਹਦੇ ਬਾਏ ਹੋਏ ਸੀ ਤੇ ਉਹ ਫੇਰਾ ਮਾਰਦਾ ਸੀ ਕੋਠੀ ਦੇ ਉੱਤੇ ਬਹਿ ਤੇ, ਹਰ ਕਿਸੇ ਤੋਂ ਖੈਰ ਮੇਰ ਪੁੱਛਦਾ ਸੀ, ਹਰ ਕਿਸੇ ਨੂੰ ਕੰਮ ਦੱਸਦਾ ਸੀ ਵੀ ਜੋੜਿਆ ਤੇ ਜ਼ਮੀਨ ਦਿੱਤੀ ਹੋਈ ਸੀ ਵੀ ਤੂੰ ਆਪਦੀ ਕਰ, ਤੂੰ ਆਪਦੀ ਕਰ। ਠੀਕ। ਮਤਲਬ ਲੜਾਈ ਝਗੜਾ ਨਹੀਂ ਸੀ? ਅਗਰ ਗੈਰ ਮੁਸਲਮਾਨ ਵੀ ਰਹਿੰਦੇ ਸੀ? ਬਿਲਕੁਲ ਪਿਆਰ ਮੁਹੱਬਤ ਨਾਲ ਕੰਬੋ ਤੇ ਮੁਸਲਮਾਨ ਰਹਿੰਦੇ ਸੀ। ਠੀਕ। ਹਾਂ ਲੈਣਾ ਮੈਨੂੰ ਪਤਾ ਆ ਕੰਬੋਆਂ ਦੀ ਸੀ। ਅੱਛਾ। ਆ ਵੀ ਕੰਬੋਆਂ, ਉਹ ਵੀ ਕੰਬੋਆਂ ਦੀ। ਉਹ ਮੈਂ ਜਿੱਥੇ ਹੁਣ ਸਾਡੇ ਬੰਦੇ ਬੈਠੇ ਨੇ, ਉਹ ਮੈਨੂੰ ਪਤਾ ਵੀ ਆ ਲੈਣ ਕੰਬੋਆਂ ਦੀ ਸੀ, ਆ ਵੀ ਕੰਬੋਆਂ ਦੀ ਸੀ, ਆ ਵੀ ਕੰਬੋਆਂ ਦੀ। ਕਿਉਂਕਿ ਉਹ ਫਿਰ ਉੱਥੇ ਮਾਜਰੀ ਆ ਕੇ ਬਹਿਣਾ ਸੀ। ਮਾਜਰੀ ਬਹਿਣਾ। ਜਿਹੜੇ ਅਗਲੇ ਮੁਸਲਮਾਨ ਇੱਥੇ ਬੈਠੇ ਸੀ ਨਾ, ਉਹਨਾਂ ਨੂੰ ਅਸੀਂ ਅਗਲੇ ਵਸਨੀਕ ਸੱਦਦੇ ਸੀ। ਉਹ ਅਜੇ ਵੀ ਉਹਨਾਂ 'ਚੋਂ ਘਰ ਬੈਠੇ ਨੇ। ਠੀਕ। ਉਹ ਬੰਦੇ ਅਜੇ ਵੀ ਇੱਥੇ ਨੇ। ਉਹ ਵੱਡੇ ਮਾਰ ਕੇ ਉਹਨਾਂ ਦੇ ਪੁੱਤਰ ਪੋਤਰੇ ਹੈਗੇ। ਬੜੀ ਮਿਹਰਬਾਨੀ ਬਾਬਾ ਜੀ। ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ 68D। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।